ਪੁਤਿਨ ਉਹ ਇਹ ਗੱਲ ਕਹਿ ਚੁੱਕੇ ਸੀ ਵੀ ਜੇ ਰਸ਼ੀਆ ਦੇ ਟੈਰੀਟਰੀ ਦੇ ਵਿੱਚ US ਵੈਪਨਸ ਜਿਹੜੇ ਆ ਯੂਕਰੇਨ ਨੇ ਯੂਜ਼ ਕੀਤੇ ਤਾਂ ਉਹਦੇ ਨਾਲ ਫਿਰ ਜਿਹੜੀ ਸਿੱਧੀ ਰਸ਼ੀਆ ਦੀ ਜੰਗ ਜਿਹੜੀ ਆ ਉਹ ਨੈਟੋ ਦੇ ਨਾਲ ਸ਼ੁਰੂ ਹੋ ਜਾਵੇਗੀ। US ਕਾਫੀ ਹੱਦ ਤੱਕ ਰੈਡੀ ਸੀ ਕਿ ਯੂਕਰੇਨ ਨੂੰ ਜਿਹੜੀ ਇਹ ਅਪਰੂਵਲ ਆ ਉਹ ਦੇ ਦਿੱਤੀ ਜਾਵੇ ਜੀ ਕਿ ਉਹ ਲੌਂਗ ਰੇਂਜ ਵੈਪਨਸ ਨੇ ਉਹ ਯੂਜ਼ ਕਰ ਸਕੇ ਉੱਥੇ, ਪਰ ਉਹ UK ਨੂੰ ਕਨਵਿੰਸ ਕਰਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਜਿਹੜਾ US ਆਪਣੇ ਸਾਰੇ ਵੈਪਨ ਦੇ ਰਿਹਾ ਉਹਦੀ ਜਿਹੜੀ ਮੋਸਟਲੀ ਅਪਰੋਚ ਇਹੀ ਆ ਅਫੀਸ਼ੀਅਲੀ ਕਿ ਜਿਹੜੇ ਉਹ ਵੈਪਨਸ ਨੇ ਉਹ ਯੂਕਰੇਨ ਦੀ ਸੇਫਟੀ ਦੇ ਲਈ ਆ ਤੇ ਉਹ ਰਸ਼ੀਆ ਦੇ ਜਿਹੜੇ ਅਟੈਕਸ ਨੇ ਜਾਂ ਉਹਨਾਂ ਨੂੰ ਰੋਕਣ ਦੇ ਲਈ ਜਾਂ ਫਿਰ ਜਿਹੜੇ ਯੂਕਰੇਨ ਦੀ ਟੈਰੀਟਰੀ ਦੇ ਉੱਤੇ ਜਿੰਨਾ ਰਸ਼ੀਆ ਦਾ ਕਬਜ਼ਾ ਹੋ ਚੁੱਕਿਆ ਆ ਵੀ ਉਸ ਖਿੱਤੇ ਦੇ ਵਿੱਚ ਜਿਹੜੇ ਉਹ ਵੈਪਨਸ ਨੇ ਉਹ ਯੂਜ਼ ਕੀਤੇ ਜਾ ਰਹੇ ਆ। ਅਮਰੀਕਾ ਜਿਹੜਾ ਆ ਉਹ ਇਹ ਗੱਲ ਕਹਿ ਰਿਹਾ ਆ ਕਿ ਇਹ ਜੰਗ ਦੇ ਅੰਤ ਦੇ ਨਾਲ ਪੁਤਿਨ ਦਾ ਵੀ ਜਿਹੜਾ ਅੰਤ ਆ ਉਹ ਹੋਣਾ ਤੈਅ ਆ। ਕੋਈ ਵੀ ਜਿਹੜਾ ਖਿੱਤਾ ਆ ਉਹ ਸਾਡੇ ਲਈ ਮਤਲਬ ਉਨਾ ਇੰਪੋਰਟੈਂਟ ਸਾਡੇ ਫਿਊਚਰ ਲਈ ਨਹੀਂ ਸੀ ਅੱਜ ਤੋਂ ਪਹਿਲਾਂ ਜਿੰਨਾ ਇਹ ਖਿੱਤਾ ਆ। ਤਾਂ ਇੰਡੋ ਪੈਸੀਫਿਕ ਜਿਹੜਾ ਆ ਉਹ ਸਿਰਫ ਏਸ਼ੀਆ ਦੇ ਫਿਊਚਰ ਨੂੰ ਉਸ ਖਿੱਤੇ ਨੇ ਡਿਸਾਈਡ ਨਹੀਂ ਕਰਨਾ, ਉਹਨੇ ਕੁੱਲ ਦੁਨੀਆ ਦੇ ਫਿਊਚਰ ਨੂੰ ਡਿਸਾਈਡ ਕਰਨਾ ਆ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਿਹੜੀ ਅਸੀਂ ਇੰਟਰਨੈਸ਼ਨਲ ਇਸ਼ੂਜ਼ ਹਮੇਸ਼ਾ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ। ਸੋ ਅੱਜ ਜਿਹੜਾ ਰਸ਼ੀਆ ਤੇ ਯੂਕਰੇਨ ਦਾ ਕਨਫਲਿਕਟ ਹੈ ਉਹਦੇ ਤੇ ਇੱਕ ਅਹਿਮ ਡਿਵੈਲਪਮੈਂਟ ਸਾਡੇ ਸਾਹਮਣੇ ਆਈ ਹੈ। ਅਸੀਂ ਅਮਰੀਕਾ ਦੀ ਧਰਤੀ ਤੇ ਅਸੀਂ ਵਾਸ਼ਿੰਗਟਨ DC ਦੇ ਵਿੱਚ ਹੁਣੇ ਦੇਖ ਰਹੇ ਹਾਂ ਕਿ ਜਿਹੜੇ UK ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਹੈਗੇ ਆ ਉਹ ਅਮਰੀਕਾ ਦੇ ਦੌਰੇ ਦੇ ਉੱਤੇ ਆਏ ਹੋਏ ਆ ਤੇ ਉਹਨਾਂ ਨੇ ਅੱਜ ਵਾਈਟ ਹਾਊਸ ਦੇ ਵਿੱਚ ਅਮਰੀਕਾ ਦੇ ਪ੍ਰਧਾਨ ਬਾਈਡਨ ਦੇ ਨਾਲ ਮੁਲਾਕਾਤ ਕੀਤੀ ਹੈ। ਸੋ ਇਹਦੀਆਂ ਜਿਹੜੀਆਂ ਖਬਰਾਂ ਨੇ ਹੁਣੇ ਇਹ ਮੀਟਿੰਗ ਹੋਈ ਹੈ, ਬਾਅਦ ਦੁਪਹਿਰ ਦੀ ਡਿਵੈਲਪਮੈਂਟ ਹੈ ਤੇ ਬਾਅਦ ਦੁਪਹਿਰ ਤੋਂ ਬਾਅਦ ਇਸ ਵਕਤ ਜਿਹੜੀਆਂ ਉਹ ਖਬਰਾਂ ਨੇ ਹੁਣ ਉਹ ਨਸ਼ਰ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਇਹਦਾ ਮੇਨ ਜਿਹੜਾ ਫੋਕਸ ਹੈਗਾ ਇਸ ਡਿਵੈਲਪਮੈਂਟ ਦਾ ਜਾਂ ਇਸ ਮੀਟਿੰਗ ਦਾ ਉਹ ਰੂਸ ਦੇ ਉੱਤੇ ਕੇਂਦਰਿਤ ਹੈ, ਰੂਸ ਦੀਆਂ ਡਿਵੈਲਪਮੈਂਟਸ ਦੇ ਨਾਲ ਕੇਂਦਰਿਤ ਹੈ। ਰੂਸ ਤੇ ਯੂਕਰੇਨ ਦੀ ਜਿਹੜੀ ਵਾਰ ਹੈ ਉਹਦੇ ਤੇ ਇਹਦਾ ਜਿਹੜਾ ਸਾਰਾ ਫੋਕਸ ਹੈ, ਕਿਉਂਕਿ ਯੂਕਰੇਨ ਵੱਲੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਵੱਲੋਂ ਇਹ ਫੋਰਸ ਕੀਤਾ ਜਾ ਰਿਹਾ ਸੀ ਜਾਂ ਐਮਫੇਸਾਈਜ਼ ਕੀਤਾ ਜਾ ਰਿਹਾ ਸੀ, ਕਹਿ ਲਓ ਕਿ ਭਾਈ ਸਾਨੂੰ ਜਿਹੜੀ ਤੁਹਾਡੀ ਵੈਸਟ ਦੀ ਵੈਪਨਰੀ ਹੈ ਅਮਰੀਕਾ ਦੀ ਖਾਸ ਤੌਰ ਤੇ ਉਹ ਲੌਂਗ ਰੇਂਜ ਵਾਲੀਆਂ ਮਿਸਾਈਲ ਸਾਨੂੰ ਯੂਜ਼ ਕਰਨ ਦੀ ਇਜਾਜ਼ਤ ਮਿਲੇ ਤਾਂ ਕਿ ਅਸੀਂ ਰਸ਼ੀਆ ਦੇ ਵਿੱਚ ਵੜ ਕੇ ਜਿਹੜਾ ਹੈ ਹਮਲਾ ਕਰ ਸਕੀਏ। ਤੇ ਉਸ ਗੱਲ ਨੂੰ ਰਸ਼ੀਆ ਵੱਲੋਂ ਐਨ ਐਕਟ ਆਫ ਵਾਰ ਕਿਹਾ ਜਾ ਰਿਹਾ ਆ ਕਿ ਭਾਈ ਜੇ ਉਸ ਕਿਸਮ ਦੀ ਕੋਈ ਗੱਲ ਹੁੰਦੀ ਹੈ ਤੇ ਅਸੀਂ ਸਮਝਾਂਗੇ ਕਿ ਸਾਡੀ ਜਿਹੜੀ ਜੰਗ ਹੈ ਉਹ ਇਕੱਲੇ ਯੂਕਰੇਨ ਨਾਲ ਨਹੀਂ, ਬਾਕੀ ਜਿਹੜੇ ਵੈਸਟਰਨ ਐਲਾਈਜ਼ ਹੈਗੇ ਆ ਨੈਟੋ ਦੇ ਨਾਲ ਉਹ ਵੀ ਸਾਡੀ ਸਿੱਧੀ ਜੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਣੀ ਹੈ। ਸੋ ਇਹ ਜਿਹੜੀ ਟਸਲ ਹੈ, ਬਿਆਨਬਾਜ਼ੀਆਂ ਨੇ ਇਸ ਕਿਸਮ ਦੀਆਂ ਚੱਲ ਰਹੀਆਂ ਨੇ ਤੇ ਇਹਨਾਂ ਬਿਆਨਬਾਜ਼ੀਆਂ ਦੇ ਦਰਮਿਆਨ ਇਹ ਜਿਹੜੀ ਮੀਟਿੰਗ ਹੈ ਉਹ ਹੁੰਦੀ ਹੈ। ਤੇ ਇਸ ਮੀਟਿੰਗ ਦੇ ਹਵਾਲੇ ਨਾਲ ਗੱਲ ਕਰੀਏ ਵੀ ਕਿਹੜੇ ਪਹਿਲੂ ਵਿਚਾਰੇ ਗਏ ਆ, ਡੀਟੇਲਸ ਕੀ ਨੇ ਇਸ ਵਕਤ ਜਿਹੜੀ ਅਮਰੀਕਾ ਤੇ ਬਰਤਾਨੀਆ ਦੇ ਜਿਹੜੇ ਮੋਢੀ ਆਗੂ ਹੈ ਉਹਨਾਂ ਦੇ ਵਿਚਾਲੇ ਅੱਜ ਵਾਈਟ ਹਾਊਸ ਦੇ ਵਿੱਚ ਹੋਈ ਹੈ। ਬਿਲਕੁਲ ਜੀ, ਦੇਖੋ ਵੀਰ ਸਿੰਘ ਜੀ, ਬਿਲਕੁਲ, ਕਿਉਂਕਿ ਲੇਟੈਸਟ ਨਿਊਜ਼ ਆ ਜਿੰਨੀਆਂ ਕਿ ਡੀਟੇਲਸ ਇਹਦੀਆਂ ਹੁਣ ਤੱਕ ਬਾਹਰ ਆਈਆਂ ਨੇ ਤਾਂ ਉਹਦੇ ਚੋਂ ਮਤਲਬ ਸਾਰਿਆਂ ਦੀ ਕਿਉਂਕਿ ਜਿਹੜੀ ਨਜ਼ਰ ਆ ਉਹ ਇਸੇ ਗੱਲ ਤੇ ਸੀ ਕਿ ਜਿਹੜੀ ਯੂਕਰੇਨ ਦੀ ਡਿਮਾਂਡ ਸੀ ਕਿ ਜਿਹੜੀਆਂ ਲੌਂਗ ਰੇਂਜ ਮਿਸਾਈਲਸ ਨੇ ਉਹ US ਜਿਹੜੀ ਰਸ਼ੀਆ ਦੀ ਟੈਰੀਟਰੀ ਆ ਉਹਦੇ ਵਿੱਚ ਉਹਨਾਂ ਨੂੰ ਵਰਤਣ ਦੀ ਪਰਮਿਸ਼ਨ ਦਿੱਤੀ ਜਾਵੇ। ਤਾਂ ਉਹਦੇ ਤੇ ਮਤਲਬ ਇਹ ਸੀ ਕਿ ਕੀ ਫੈਸਲਾ ਹੁੰਦਾ ਆ। ਤਾਂ UK ਦੇ ਪ੍ਰਾਈਮ ਮਿਨਿਸਟਰ ਤੇ US ਪ੍ਰੈਜ਼ੀਡੈਂਟ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ ਆ ਉਹ ਤੋਂ ਬਾਅਦ UK ਦੇ ਪ੍ਰਾਈਮ ਮਿਨਿਸਟਰ ਨੇ ਬਾਹਰ ਆ ਕੇ ਜਿਹੜੀ ਇੰਡੀਕੇਸ਼ਨ ਦਿੱਤੀ ਆ ਉਹ ਤੋਂ ਮੀਡੀਆ ਦੇ ਵਿੱਚ ਇਹੀ ਗੱਲ ਸਾਹਮਣੇ ਆ ਰਹੀ ਆ ਕਿ ਉਹਦੇ ਤੇ ਕੋਈ ਵੀ ਜਿਹੜੀ ਸਹਿਮਤੀ ਆ ਇਸ ਫੈਸਲੇ ਬਾਰੇ ਨਹੀਂ ਬਣੀ ਆ ਕਿ ਜਿਹੜੇ ਵੈਸਟਰਨ ਵੈਪਨਸ ਨੇ ਖਾਸ ਤੌਰ ਤੇ US ਦੇ ਜਿਹੜੇ ਲੌਂਗ ਰੇਂਜ ਵੈਪਨਸ ਨੇ ਜਾਂ UK ਦੇ ਜਿਹੜੇ ਯੂਕਰੇਨ ਨੂੰ ਰਸ਼ੀਆ ਦੇ ਵਿੱਚ ਅਟੈਕ ਕਰਨ ਲਈ ਪ੍ਰਵਾਨਗੀ ਦਿੱਤੀ ਜਾਵੇ। ਤਾਂ ਇਹਦੇ ਤੇ ਮਤਲਬ ਸਹਿਮਤੀ ਜਿਹੜੀ ਬਣਦੀ ਉਹ ਨਹੀਂ ਨਜ਼ਰ ਆਈ ਹੈ ਇਸ ਮੀਟਿੰਗ ਦੇ ਵਿੱਚ। ਤਾਂ ਹਜੇ ਤੱਕ ਦੀ ਇਹੀ ਇਨਫੋਰਮੇਸ਼ਨ ਆ ਕਿਉਂਕਿ ਇਸ ਫੈਸਲੇ ਦੇ ਉੱਤੇ ਜਿਹੜਾ ਜੰਗ ਦਾ ਅਗਲਾ ਸਾਰਾ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਮਾਹੌਲ ਆ ਉਹ ਤੈਅ ਹੋਣਾ ਸੀ, ਕਿਉਂਕਿ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਪੁਤਿਨ ਉਹ ਇਹ ਗੱਲ ਕਹਿ ਚੁੱਕੇ ਸੀ ਵੀ ਜੇ
ਰਸ਼ੀਆ ਦੇ ਟੈਰੀਟਰੀ ਦੇ ਵਿੱਚ US ਵੈਪਨਸ ਜਿਹੜੇ ਆ ਯੂਕਰੇਨ ਨੇ ਯੂਜ਼ ਕੀਤੇ, ਤਾਂ ਉਹਦੇ ਨਾਲ ਫਿਰ ਜਿਹੜੀ ਸਿੱਧੀ ਰਸ਼ੀਆ ਦੀ ਜੰਗ ਜਿਹੜੀ ਆ ਉਹ ਨੈਟੋ ਦੇ ਨਾਲ ਸ਼ੁਰੂ ਹੋ ਜਾਵੇਗੀ ਜੀ। ਪਰ ਉਹਦੇ 'ਚ ਇਹ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਵੀ ਕਈ ਵਾਰ ਗੱਲ ਹੋ ਚੁੱਕੀ ਆ, ਫਿਰ ਰਿਪੀਟ ਕਰ ਦਈਏ ਕਿ ਹਜੇ ਤੱਕ ਜਿਹੜਾ US ਆਪਣੇ ਸਾਰੇ ਵੈਪਨ ਦੇ ਰਿਹਾ, ਉਹਦੀ ਜਿਹੜੀ ਮੋਸਟਲੀ ਅਪਰੋਚ ਇਹੀ ਆ ਅਫੀਸ਼ੀਅਲੀ ਕਿ ਜਿਹੜੇ ਉਹ ਵੈਪਨਸ ਨੇ ਉਹ ਯੂਕਰੇਨ ਦੀ ਸੇਫਟੀ ਦੇ ਲਈ ਆ, ਤੇ ਉਹ ਰਸ਼ੀਆ ਦੇ ਜਿਹੜੇ ਅਟੈਕਸ ਨੇ ਜਾਂ ਉਹਨਾਂ ਨੂੰ ਰੋਕਣ ਦੇ ਲਈ, ਜਾਂ ਫਿਰ ਜਿਹੜੇ ਯੂਕਰੇਨ ਦੀ ਟੈਰੀਟਰੀ ਦੇ ਉੱਤੇ ਜਿੰਨਾ ਰਸ਼ੀਆ ਦਾ ਕਬਜ਼ਾ ਹੋ ਚੁੱਕਿਆ ਆ ਵੀ ਉਸ ਖਿੱਤੇ ਦੇ ਵਿੱਚ ਜਿਹੜੇ ਉਹ ਵੈਪਨਸ ਨੇ ਉਹ ਯੂਜ਼ ਕੀਤੇ ਜਾ ਰਹੇ ਆ। ਇਸ ਤੋਂ ਇਲਾਵਾ ਪਰ ਜਿਹੜੀ ਅਮਰਵੀਰ ਸਿੰਘ ਜੀ ਇਹ ਮੀਟਿੰਗ ਦੇ ਵਿੱਚ ਹਾਲਾਂਕਿ ਜਿਹੜੀ ਸਭ ਤੋਂ ਵੱਧ ਡਿਸਕਸ਼ਨ ਹੋਣੀ ਸੀ, ਉਹ ਜਿਹੜੇ 3 ਅਹਿਮ ਮੁੱਦੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਗਏ ਆ। ਉਹ ਯੂਕਰੇਨ ਤੇ ਰਸ਼ੀਆ ਦੀ ਜੰਗ, ਤੇ ਦੂਜਾ ਮਿਡਲ ਈਸਟ ਦਾ ਜਿਹੜਾ ਸਾਰਾ ਕ੍ਰਾਈਸਿਸ ਬਣਿਆ ਹੋਇਆ ਆ ਇਜ਼ਰਾਈਲ ਤੇ ਪੈਲਸਤੀਨ ਦੀ ਜੰਗ ਦਾ, ਤੇ ਤੀਜਾ ਜਿਹੜਾ ਅਹਿਮ ਮਸਲਾ ਵਿਚਾਰਿਆ ਗਿਆ ਜੋ ਸਿੱਖਾਂ ਦੇ ਲਈ ਇੰਪੋਰਟੈਂਟ ਆ, ਉਹ ਹੈਗਾ ਆ ਇੰਡੋ ਪੈਸੀਫਿਕ ਪੋਲਿਸੀ। ਮਤਲਬ ਇੰਡੋ ਪੈਸੀਫਿਕ ਨੂੰ ਵੀ ਬਹੁਤ ਡਿਟੇਲ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਡਿਸਕਸ ਕੀਤਾ ਗਿਆ। ਕੀ ਡਿਸਕਸ਼ਨਸ ਹੋਈਆਂ ਨੇ ਉਹਦੇ ਬਾਰੇ ਉਹ ਕਿਉਂਕਿ ਬੜੀ ਮਤਲਬ ਹਜੇ ਤੱਕ ਉਹਦੇ ਬਾਰੇ ਕੋਈ ਜਾਣਕਾਰੀਆਂ ਬਾਹਰ ਨਹੀਂ ਆਈਆਂ, ਪਰ ਆਪਣੇ ਆਪ 'ਚ ਇਹ ਗੱਲ ਬੜੀ ਇੰਪੋਰਟੈਂਟ ਹੈਗੀ ਆ ਵੀ ਇਹ ਮੀਟਿੰਗ ਜਿਹੜੀ ਕਿ ਜਿਹਦੇ ਤੇ ਸਾਰੀ ਦੁਨੀਆ ਦੀ ਅੱਜ ਅੱਖ ਸੀ, ਤੇ ਉਸ ਮੀਟਿੰਗ ਦੇ ਵਿੱਚ ਜਿਹੜਾ ਇੰਡੋ ਪੈਸੀਫਿਕ ਨੂੰ ਬੜਾ ਮਤਲਬ ਇੰਪੋਰਟੈਂਟਲੀ ਡਿਸਕਸ ਕੀਤਾ ਗਿਆ। ਇਹਨਾਂ ਮਤਲਬ ਦੁਨੀਆ ਦੇ ਜਿਹੜਾ ਵੈਸਟਰਨ ਗਰੁੱਪ ਆ ਉਹਦੇ ਜਿਹੜੇ ਸਭ ਤੋਂ ਸਟਰੋਂਗ ਅਸੀਂ ਕਹਿ ਸਕਦੇ ਹਾਂ ਮੈਂਬਰ ਨੇ ਉਹਨਾਂ ਦੇ ਵੱਲੋਂ ਜੀ, ਤੇ ਉਹ ਹੁਣ ਪਾਲਿਸੀ 'ਚ ਕੀ ਫੈਸਲੇ ਹੋਏ ਆ, ਕਿਉਂਕਿ ਇਸ ਟਾਈਮ ਇੰਡੋ ਪੈਸੀਫਿਕ ਦੀ ਜਦੋਂ ਗੱਲ ਹੋ ਰਹੀ ਆ ਤਾਂ ਉਹਦੇ ਵਿੱਚ ਇੰਡੀਆ ਵੀ ਡਿਸਕਸ ਹੋ ਰਿਹਾ ਆ, ਤੇ ਇੰਡੀਆ ਦੇ ਵਿੱਚ ਫਿਰ ਸਿੱਖ ਵੀ ਜ਼ਰੂਰ, ਕਿਉਂਕਿ ਫਾਈਵ ਆਈਜ਼ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜੋ ਪਿਛਲੇ ਲਗਭਗ ਸਾਲ 1.5 ਸਾਲ ਦੇ ਵਿੱਚ ਇੰਡੀਆ ਨੇ ਕਾਰਵਾਈਆਂ ਕੀਤੀਆਂ ਨੇ, ਜਿਵੇਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਆ, ਤੇ ਜਿਵੇਂ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਉਹਨਾਂ ਦੀ ਸੋਵਰੈਨਿਟੀ ਤੇ ਅਟੈਕ ਕੀਤਾ ਆ, ਤੇ ਉਸ ਤੋਂ ਇਲਾਵਾ ਜਿਵੇਂ ਰਸ਼ੀਆ ਨੂੰ ਸਪੋਰਟ ਕੀਤੀ ਆ ਰਸ਼ੀਆ ਯੂਕਰੇਨ ਜੰਗ ਦੇ ਵਿੱਚ ਇੰਡੀਆ ਨੇ ਉਹਦਾ ਤੇਲ ਖਰੀਦ ਕੇ ਤੇ ਉਹਨੂੰ ਪੈਸਾ ਪ੍ਰੋਵਾਈਡ ਕਰਾ ਕੇ, ਜਿਸ ਪੈਸੇ ਦੇ ਨਾਲ ਰਸ਼ੀਆ ਯੂਕਰੇਨ ਦੇ ਵਿੱਚ ਅਟੈਕ ਕਰ ਰਿਹਾ ਆ, ਤਾਂ ਓਬਵੀਅਸ ਜੀ ਗੱਲ ਆ ਵੀ ਇਹ ਸਾਰਾ ਕੁਝ ਉਹਦੇ ਡਿਸਕਸ ਹੋਇਆ ਹੋਣਾ। ਤੇ ਕੱਲ ਵੀ ਅਸੀਂ ਗੱਲ ਕੀਤੀ ਸੀ ਵੀ ਜੋ ਇਹ ਵੈਸਟਰਨ ਕੰਟਰੀਜ਼ ਇੰਡੀਆ ਤੋਂ ਚਾਹੁੰਦੀਆਂ ਸੀ ਚਾਈਨਾ ਨੂੰ ਕਰਟੇਲ ਕਰਨ ਦੇ ਲਈ, ਮਤਲਬ ਜੋ ਆਸ ਸੀ ਇੰਡੀਆ ਤੋਂ, ਉਹ ਵੀ ਇੰਡੀਆ ਨੇ ਆਸ ਪੂਰੀ ਨਹੀਂ ਕੀਤੀ, ਤੇ ਉਹਦੇ 'ਚ ਵੀ ਇੰਡੀਆ ਫੇਲ ਹੋਇਆ। ਤਾਂ ਓਬਵੀਅਸ ਜੀ ਗੱਲ ਆ ਵੀ ਇੰਡੋ ਪੈਸੀਫਿਕ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਮੈਟਰ ਕਰਦੀ ਆ ਵੈਸਟਰਨ ਵਰਲਡ ਵਾਸਤੇ, ਚਾਈਨਾ ਨੂੰ ਰੋਕਣਾ, ਤੇ ਉਹਦੇ 'ਚ ਇੰਡੀਆ ਇੱਕ ਐਜ਼ ਆ ਸਟਰੋਂਗ ਅਲਾਈ ਜਿਹੜਾ ਆ ਆਪਣੇ ਆਪ ਨੂੰ ਸਾਬਤ ਨਹੀਂ ਕਰ ਸਕਿਆ। ਤਾਂ ਹੁਣ ਜਿਹੜੇ ਫਰਦਰ ਓਪਸ਼ਨਸ ਨੇ ਉਹ ਜ਼ਰੂਰ ਡਿਸਕਸ ਹੋਏ ਹੋਣਗੇ ਇਸ ਮੀਟਿੰਗ ਦੇ ਵਿੱਚ, ਤੇ ਮੈਨੂੰ ਇਹ ਪੂਰੀ ਉਮੀਦ ਆ ਵੀ ਉਹਨਾਂ ਆਪਸ਼ਨਸ ਦੇ ਵਿੱਚ ਸਿੱਖ ਵੀ ਜ਼ਰੂਰ ਡਿਸਕਸ ਹੋਏ ਹੋਣਗੇ, ਤੇ ਉਹਦੀਆਂ ਜਿਹੜੀਆਂ ਡਿਟੇਲਸ ਨੇ ਅੱਗੇ ਉਹ ਕੀ ਆਉਂਦੀਆਂ ਨੇ ਕੀ ਨਹੀਂ ਆਉਂਦੀਆਂ ਉਹਦੇ ਤੇ ਵੀ ਜ਼ਰੂਰ ਸਿੱਖਾਂ ਨੂੰ ਨਜ਼ਰ ਰੱਖਣੀ ਚਾਹੀਦੀ ਆ। ਪਰ ਜਿਹੜੀ ਹੁਣ ਤੱਕ ਦੀ ਇੰਨਾ ਜ਼ਰੂਰ ਆ ਵੀ ਇੰਡੋ ਪੈਸੀਫਿਕ ਜਿਹੜਾ ਆ ਇੰਪੋਰਟੈਂਟਲੀ ਇਸ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਜੀ। ਨਹੀਂ ਬਿਲਕੁਲ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦੇ 'ਤੇ ਰੱਖਾਂਗੇ ਨਜ਼ਰ ਕਿ ਜਿਹੜੀਆਂ ਇਹ ਡਿਵੈਲਪਮੈਂਟਸ ਨੇ ਇਹਦੀਆਂ ਜੇ ਹੋਰ ਡੀਟੇਲਸ ਸਾਹਮਣੇ ਆਉਂਦੀਆਂ ਨੇ, ਹਾਲਾਂਕਿ ਹਜੇ ਹੋਰ ਮੀਟਿੰਗਸ ਦਾ ਦੌਰਾ ਆ ਜਿਹੜਾ ਉਹ ਵੀ ਚੱਲਣਾ ਆ, ਤੇ ਜਿਹੜੇ ਛੋਟੇ ਜਾਂ ਦੂਜੇ ਸੈਕੰਡ ਲਾਈਨ ਲੀਡਰਸ਼ਿਪ ਜਿਹੜੀ ਹੁੰਦੀ ਹੈ ਮੁਲਕਾਂ ਦੀ ਉਹਨਾਂ ਦੀ ਵੀ ਆਪਸ ਦੇ ਵਿੱਚ ਉਹ ਹੋਣੀ ਹੈ। ਤੇ ਇਹਨਾਂ ਡਿਵੈਲਪਮੈਂਟਸ ਦੇ ਹਵਾਲੇ ਨਾਲ ਹੀ ਜਦੋਂ ਅਸੀਂ ਦੇਖ ਰਹੇ ਹਾਂ ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਦੋਂ 20, 22, 24 ਸਤੰਬਰ ਦੇ ਲਾਗੇ ਤਾਗੇ ਉਹਨਾਂ ਦਿਨਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਇਜਲਾਸ ਇੱਥੇ ਹੋਣਾ ਆ, ਉਦੋਂ ਵੀ ਜਿਹੜੇ ਵਰਲਡ ਲੀਡਰਸ ਹੈਗੇ ਆ ਉਹਨਾਂ ਨੇ ਅਮਰੀਕਾ ਦੀ ਧਰਤੀ 'ਤੇ ਆਉਣਾ। ਸੋ ਉਦੋਂ ਵੀ ਜਿਹੜੀਆਂ ਇਹ ਗੱਲਬਾਤ ਦਾ ਦੌਰਾ ਚੱਲ ਰਿਹਾ ਇਸ ਵਕਤ ਉਹਦੀ ਕੰਟੀਨਿਊਏਸ਼ਨ ਹੋਊਗੀ ਉਹਨਾਂ ਦਿਨਾਂ ਦੇ ਵਿੱਚ, ਤੇ ਇੱਥੇ ਹੋਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਸਾਡੇ ਸਾਹਮਣੇ ਆਉਣਗੀਆਂ। ਸੋ ਉਹਦੇ ਲਈ ਉਹ ਵੀ ਇੰਪੋਰਟੈਂਟ ਹੈ। ਅੱਜ ਇੱਕ ਹੋਰ ਅਹਿਮ ਡਿਵੈਲਪਮੈਂਟ ਸੀ ਜਿਹੜੀ ਹਾਲਾਂਕਿ ਅਸੀਂ ਦੇਖਦੇ ਹਾਂ ਸਿੱਖਾਂ ਦੇ ਹਵਾਲੇ ਨਾਲ ਜਿਹੜੀ ਨਿਖਿਲ ਗੁਪਤਾ ਦੀ ਪੇਸ਼ੀ ਸੀਗੀ ਅੱਜ, ਉਹਦੇ ਵਿੱਚ ਹੋਇਆ ਹੈ ਕਿ ਉਹ ਪੋਸਟਪੋਨ ਹੋ ਗਈ ਹੈ। ਮਤਲਬ ਉਹਨਾਂ ਵੱਲੋਂ ਜੋ ਹੁਣ ਤੱਕ ਸਾਹਮਣੇ ਆਇਆ ਕਿ ਉਹਨਾਂ ਦੇ ਵਕੀਲ ਵੱਲੋਂ ਕਿ ਉਹਨਾਂ ਦੀ ਜੀ ਨਿਖਿਲ ਗੁਪਤਾ ਦੀ ਸਿਹਤ ਠੀਕ ਨਹੀਂ ਆ, ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਜਿਹੜੀ ਹੈ ਉਹ ਜਿਹੜੀ ਕੋਰਟ ਦੀ ਹੀਅਰਿੰਗ ਹੈ ਉਹ ਅੱਗੇ ਰਿਕੁਐਸਟ ਕਰਕੇ ਪੋਸਟਪੋਨ ਕਰਵਾ ਦਿੱਤੀ ਗਈ ਹੈ। ਇਹ ਇੱਕ ਅਹਿਮ ਡਿਵੈਲਪਮੈਂਟ ਸੀ ਇਹਨਾਂ ਦਿਨਾਂ ਦੇ ਵਿੱਚ। ਜੇ ਇਹ
ਹੁੰਦੀ ਹੀਅਰਿੰਗ ਤੇ ਇਹਦੇ ਵਿੱਚੋਂ ਕੋਈ ਇਸ ਕਿਸਮ ਦੀ ਗੱਲ ਜਾਂ ਡੀਟੇਲ ਸਾਡੇ ਸਾਹਮਣੇ ਆਉਂਦੀ ਜਿਹੜੀ ਇਹਨਾਂ ਗੱਲਾਂ ਬਾਤਾਂ ਨੂੰ, ਜਾਂ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਅਮਰੀਕਾ ਦੇ ਦੌਰੇ ਤੇ ਆਉਣਾ ਆ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਇਜਲਾਸ ਲਈ, ਜਾਂ ਫਿਰ ਅੱਗੇ ਬ੍ਰਿਕਸ ਦਾ ਵੀ ਅਸੀਂ ਦੇਖ ਰਹੇ ਹਾਂ ਕਿ ਸੈਸ਼ਨ ਹੋਣੇ ਆ। ਸੋ ਇਹਨਾਂ ਦੇ ਉੱਤੇ ਉਹਦਾ ਵੀ ਪ੍ਰਭਾਵ ਪੈ ਸਕਦਾ ਸੀ। ਪਰ ਵਾਪਸ ਅਸੀਂ ਆ ਕੇ ਉਹਨਾਂ ਪਹਿਲੇ 2 ਪੁਆਇੰਟਸ ਦੀ ਗੱਲ ਕਰੀਏ, ਜਦੋਂ ਅਸੀਂ ਯੂਕਰੇਨ ਵਾਰ ਦੀ ਗੱਲ ਕਰਦੇ ਹਾਂ ਤੇ ਜੋ ਇਸ ਵਕਤ ਮਿਡਲ ਈਸਟ ਦੇ ਵਿੱਚ ਚੱਲ ਰਿਹਾ ਹੈ ਉਹਦੀ ਗੱਲ ਕਰਦੇ ਹਾਂ। ਇਸ ਵਕਤ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਜਾ ਕੇ ਦੇਖਿਆ ਜਾਵੇ ਵੀ ਇਹਨਾਂ 2 ਜੰਗਾਂ ਦੇ ਵਿੱਚ ਚੱਲ ਕੀ ਰਿਹਾ ਆ ਇਸ ਵਕਤ, ਜਿੱਥੇ ਇੱਕ ਪਾਸੇ ਹਮਾਸ ਤੇ ਇੱਧਰਲੇ ਪਾਸੇ ਯੂਕਰੇਨ ਵੱਲੋਂ ਆਪਣੀ ਲੜਾਈ ਲੜੀ ਜਾ ਰਹੀ ਹੈ ਗਰਾਊਂਡ ਦੇ ਉੱਤੇ, ਜਿੱਥੇ ਐਕਸਪੈਕਟੇਸ਼ਨਸ ਨੇ, ਜਿੱਥੇ ਲੋਕਾਂ ਦੀਆਂ ਐਸਪੀਰੇਸ਼ਨਸ ਜੁੜੀਆਂ ਹੋਈਆਂ ਨੇ, ਉੱਥੇ ਇਹ ਵੱਡੇ ਮੁਲਕ ਨੇ ਜਿਹੜੇ ਉਹਨਾਂ ਦੀ ਜਿਹੜੀ ਪਾਲਿਸੀ ਹੈ ਉਹ ਕਿਸ ਦਿਸ਼ਾ ਵੱਲ ਨੂੰ ਜਾ ਰਹੀ ਹੈ। ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਤੌਰ 'ਤੇ ਜਦੋਂ ਅਸੀਂ ਰਸ਼ੀਆ ਦੀ ਗੱਲ ਕਰਦੇ ਹਾਂ, ਜਿਵੇਂ ਰਸ਼ੀਅਨ ਪ੍ਰਧਾਨ ਪੁਤਿਨ ਨੇ ਸਿੱਧਾ ਕਿਹਾ ਵੀ ਭਾਈ ਜੇ ਅਜਿਹੀ ਕੋਈ ਕਾਰਵਾਈ ਹੁੰਦੀ ਹੈ ਤਾਂ ਅਸੀਂ ਇਹ ਸਮਝਾਂਗੇ ਕਿ ਸਾਡੀ ਜੰਗ ਯੂਕਰੇਨ ਨਾਲੋਂ ਵੱਧ ਕੇ ਸਾਡੀ ਨੈਟੋ ਨਾਲ ਜੰਗ ਲੱਗ ਗਈ ਹੈ। ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਮਰੀਕਾ ਦੀ ਇਹ ਪਾਲਿਸੀ ਸ਼ਿਫਟ ਹੋ ਸਕਦੀ ਹੈ, ਜਿਹਦੇ 'ਤੇ ਬਹੁਤ ਵੱਡੇ ਲੈਵਲ ਦੇ ਉੱਤੇ ਆਸ ਲਾਈ ਜਾ ਰਹੀ ਸੀ ਕਿ ਹੋ ਸਕਦਾ ਅੱਜ ਹੀ ਇਸ ਗੱਲ ਦੀ ਅਨਾਊਂਸਮੈਂਟ ਹੋ ਜਾਵੇ ਕਿ ਹਾਂਜੀ ਇਹ ਜਿਹੜੀ ਪਾਲਿਸੀ ਸ਼ਿਫਟ ਹੈ ਉਹ ਹੋ ਰਹੀ ਹੈ ਤੇ ਅਮਰੀਕਾ ਅਲਾਓ ਕਰ ਦੇਵੇ ਕਿ ਜੇ ਤੁਸੀਂ ਸਾਡੀ ਵੈਪਨਰੀ ਯੂਜ਼ ਕਰ ਸਕਦੇ ਹੋ ਰਸ਼ੀਆ ਦੇ ਵਿੱਚ ਅੰਦਰ ਤੱਕ ਜਾ ਕੇ ਵੀ, ਪਰ ਉਹ ਨਹੀਂ ਹੋ ਸਕਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਦੇਖ ਸਕਦੇ ਹਾਂ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਦੇਖਦੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਸੈਸ਼ਨ ਹੋਣਾ ਤੇ ਬ੍ਰਿਕਸ ਦੇ ਉਹ ਹੋਣੇ ਆ, ਚੱਲ ਕੀ ਰਿਹਾ ਐਗਜ਼ੈਕਟਲੀ? ਦੇਖੋ ਮੈਂ ਅਮਰਵੀਰ ਸਿੰਘ ਜੀ, ਉਹੀ ਤੁਹਾਨੂੰ ਜਿਹੜੀ ਹੁਣ ਤੱਕ ਦੀ ਰਿਪੋਰਟ ਆਈ ਆ, ਇਹ ਬੜੀ ਇੰਪੋਰਟੈਂਟ ਮੀਟਿੰਗ ਸੀ। ਤਾਂ ਇਹਦੇ ਵਿੱਚੋਂ ਜਿਹੜਾ ਮਤਲਬ ਯੂਕੇ ਦੇ ਸਟਾਰਮਰ ਜਿਹੜੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਏ ਆ ਤਾਂ ਉਹਨਾਂ ਨੇ ਕਲੀਅਰ ਕੱਟ ਇਹ ਗੱਲ ਕਹੀ ਆ ਵੀ ਜਿਹੜਾ ਮਤਲਬ ਜਿਹਨੂੰ BBC ਨੇ ਕੋਟ ਕੀਤਾ ਕਿ ਸਟਾਰਮਰ ਰਿਫਿਊਜ਼ਸ ਟੂ ਬੀ ਟਰਨ ਔਨ ਯੂਕਰੇਨ ਯੂਜ਼ਿੰਗ ਲੌਂਗ ਰੇਂਜ ਵੈਪਨਸ। ਤਾਂ ਜਿਹੜਾ ਉਹ ਮਸਲਾ ਸੀ, ਜੰਗ ਚੱਲ ਰਹੀ ਆ ਮਿਡਲ ਈਸਟ 'ਚ ਵੀ ਜਾਂ ਉੱਥੇ ਵੀ, ਪਰ ਜਿਹੜੀ ਅੱਗੇ ਪੋਲਿਸੀ ਕਿਹੋ ਜਿਹੀ ਅਡੋਪਟ ਕਰ ਰਹੇ ਆ ਇਹ ਮੁਲਕ ਜਿਹੜੇ ਆ, ਉਹ ਇਹਨਾਂ ਸਟੇਟਮੈਂਟਸ ਤੋਂ ਪਤਾ ਲੱਗਦਾ ਆ ਕਿ ਉਹਦੇ ਤੇ ਮਤਲਬ ਜੋ ਸਾਨੂੰ ਸਮਝ ਲੱਗ ਰਹੀ ਆ ਕਿ US ਕਾਫੀ ਹੱਦ ਤੱਕ ਰੈਡੀ ਸੀ ਕਿ ਯੂਕਰੇਨ ਨੂੰ ਜਿਹੜੀ ਇਹ ਅਪਰੂਵਲ ਆ ਉਹ ਦੇ ਦਿੱਤੀ ਜਾਵੇ ਜੀ ਕਿ ਉਹ ਲੌਂਗ ਰੇਂਜ ਵੈਪਨਸ ਨੇ ਉਹ ਯੂਜ਼ ਕਰ ਸਕੇ ਉੱਥੇ। ਪਰ ਉਹ ਕਿਸੇ ਮਤਲਬ ਇਹ ਲੱਗ ਰਿਹਾ ਕਿ UK ਨੂੰ ਕਨਵਿੰਸ ਕਰਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਬਾਈਡਨ ਵੀ, ਜਿਹਦੇ ਕਰਕੇ ਸਟਾਰਮਰ ਨੇ ਜਿਹੜਾ ਆ ਉਹ ਇਸ ਗੱਲ ਦੇ ਉੱਤੇ ਸਹੀ ਨਹੀਂ ਪਾਈ ਆ। ਤੇ ਇਹ ਗੱਲ ਹੁਣ ਅਸੀਂ ਕਹਿ ਸਕਦੇ ਵੀ ਜਿਹੜੀ ਜੰਗ ਨੂੰ ਇੱਕ ਵੱਡਾ ਮੋੜ ਦੇ ਸਕਦੀ ਸੀ ਵੀ ਉਹ ਫਿਲਹਾਲ ਕੁਝ ਸਮੇਂ ਦੇ ਲਈ ਟਲ ਗਈ ਆ। ਪਰ ਬਾਈਡਨ ਨੇ ਜਿਹੜੀ ਬਾਈਡਨ ਦੀ ਸਟੇਟਮੈਂਟ ਆ, ਉਹਨਾਂ ਦੀ ਸਟੇਟਮੈਂਟ ਮਤਲਬ ਬੜੀ ਪੋਜ਼ਿਟਿਵ ਆਪਣੇ ਖੇਮੇ ਦੇ ਲਈ ਆ ਕਿ ਉਹਨਾਂ ਦਾ ਕਹਿਣਾ ਕਿ ਪੁਤਿਨ ਜਿਹੜੀ ਇਸ ਜੰਗ ਦੇ ਵਿੱਚ ਉਹ ਪ੍ਰਵੇਲ ਨਹੀਂ ਕਰ ਸਕਣਗੇ। ਭਾਵ ਕਿ ਅਮਰੀਕਾ ਜਿਹੜਾ ਆ ਉਹ ਇਹ ਗੱਲ ਕਹਿ ਰਿਹਾ ਆ ਕਿ ਇਹ ਜੰਗ ਦੇ ਅੰਤ ਦੇ ਨਾਲ ਪੁਤਿਨ ਦਾ ਵੀ ਜਿਹੜਾ ਅੰਤ ਆ ਉਹ ਹੋਣਾ ਤੈਅ ਆ, ਕਿਉਂਕਿ ਪੁਤਿਨ ਲੰਮੇ ਸਮੇਂ ਤੋਂ ਰਸ਼ੀਆ ਦੇ ਵਿੱਚ ਜਿਹੜਾ ਆ ਰੂਲ ਕਰ ਰਹੇ ਆ ਤੇ ਇਹ ਜੰਗ ਕੱਲੀ ਯੂਕਰੇਨ ਦੇ ਭਵਿੱਖ ਨੂੰ ਨਹੀਂ ਤੈਅ ਕਰਨਾ, ਇਸ ਜੰਗ ਨੇ ਇਹਨਾਂ ਪੁਤਿਨ ਦੇ ਭਵਿੱਖ ਨੂੰ ਵੀ ਤੈਅ ਕਰਨਾ ਹੈ। ਤੇ ਇਸ ਤੋਂ ਇਲਾਵਾ ਜਿਹੜੀ ਮਿਡਲ ਈਸਟ ਦੀ ਗੱਲ ਆ ਤਾਂ ਉਹਦੇ ਤੇ ਜਿਹੜਾ ਸਟੈਂਡ ਆ ਉਹ ਲਗਭਗ ਜਿਹੜਾ ਪਹਿਲਾ ਸਟੈਂਡ ਸੀ ਉਹੀ ਸਟੈਂਡ ਨਜ਼ਰ ਆਇਆ ਆ ਹੁਣ ਦੀਆਂ ਸਟੇਟਮੈਂਟਸ 'ਚ ਵੀ, ਜਿਹਦੇ ਤੇ ਇਹ ਗੱਲ ਕੀਤੀ ਗਈ ਆ ਕਿ UK ਤੇ US ਜਿਹੜੇ ਆ ਉਹ ਇਜ਼ਰਾਈਲ ਦੀ ਸਿਕਿਉਰਿਟੀ ਜਿਹੜੀ ਆ ਉਹਦੇ ਲਈ ਉਹਨਾਂ ਦੀ ਜਿਹੜੀ ਵਚਨਬੱਧਤਾ ਆ ਉਹ ਮੁੜ ਦੁਹਰਾਈ ਆ ਉਹਨਾਂ ਨੇ ਕਿ ਉਹ ਇਜ਼ਰਾਈਲ ਦੀ ਸਿਕਿਉਰਿਟੀ ਲਈ ਕੁਝ ਵੀ ਜਿਹੜਾ ਕਰਨਾ ਪਿਆ ਇਹਨਾਂ ਮੁਲਕਾਂ ਨੂੰ ਇਹ ਕਰਨਗੇ। ਤੇ ਨਾਲ ਸੇਮ ਸਟੇਟਮੈਂਟ ਆ ਕਿ ਜਿਹੜਾ ਇਜ਼ਰਾਈਲ ਆ ਪਰ ਉਹ ਜਿਹੜੇ ਸਿਵਿਲੀਅਨਸ ਕੈਜੂਅਲਟੀਜ਼ ਹੋ ਰਹੀ ਆ ਉਹਨਾਂ ਨੂੰ ਘੱਟ ਕਰਨ ਦੇ ਲਈ ਉਹ ਜੋ ਵੀ ਮਤਲਬ ਕਰ ਸਕਦੇ ਆ ਉਹਨਾਂ ਨੂੰ ਕਰਨਾ ਚਾਹੀਦਾ ਹੈ। ਪਰ ਮੈਂ ਹੁਣ ਫੇਰ ਤੁਹਾਡਾ ਉੱਥੇ ਹੀ ਧਿਆਨ, ਕਿਉਂਕਿ ਜਿਹੜੀ ਮਤਲਬ ਇਹ ਇੱਕ ਨਵੀਂ ਗੱਲ ਸੀ ਜਿਹਦੇ 'ਚ ਜਿਹੜੇ ਸਟਾਰਮਰ ਦੀ ਸਟੇਟਮੈਂਟ ਆ, ਜਿਹੜੀ ਮੈਂ ਤੁਹਾਨੂੰ ਇੰਡੋ ਪੈਸੀਫਿਕ ਦੀ ਗੱਲ ਦੱਸੀ ਆ, ਤਾਂ ਉਹਦੇ 'ਚ ਸਟਾਰਮਰ ਨੇ ਜਦੋਂ ਬਾਹਰ ਆ ਕੇ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਤਾਂ ਉਹਦੇ 'ਚ ਉਹਨਾਂ ਨੇ ਕਿਹਾ he said also brought up the Indo-Pacific adding that there was no region more important to our future। ਤਾਂ ਜਿਹੜਾ ਇਹ ਕੋਟ ਆ ਸਟਾਰਮਰ ਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਤਾਂ ਉਹਨਾਂ ਦਾ ਇਹ ਸਪਸ਼ਟ ਕਹਿਣਾ ਆ ਕਿ ਮਤਲਬ ਅਸੀਂ ਜਿਹੜੇ ਅੱਜ ਮੁੱਦੇ ਵਿਚਾਰੇ ਆ ਉਹਦੇ 'ਚ ਇੰਡੋ ਪੈਸੀਫਿਕ ਵੀ ਵਿਚਾਰਿਆ ਆ ਤੇ ਕੋਈ ਵੀ ਜਿਹੜਾ ਖਿੱਤਾ ਆ
ਉਹ ਸਾਡੇ ਲਈ ਮਤਲਬ ਉਨਾ ਇੰਪੋਰਟੈਂਟ ਸਾਡੇ ਫਿਊਚਰ ਲਈ ਨਹੀਂ ਸੀ ਅੱਜ ਤੋਂ ਪਹਿਲਾਂ ਜਿੰਨਾ ਇਹ ਖਿੱਤਾ ਆ। ਤਾਂ ਇੰਡੋ ਪੈਸੀਫਿਕ ਜਿਹੜਾ ਆ ਉਹ ਸਿਰਫ ਏਸ਼ੀਆ ਦੇ ਫਿਊਚਰ ਨੂੰ ਉਸ ਖਿੱਤੇ ਨੇ ਡਿਸਾਈਡ ਨਹੀਂ ਕਰਨਾ, ਉਹਨੇ ਕੁੱਲ ਦੁਨੀਆ ਦੇ ਫਿਊਚਰ ਨੂੰ ਡਿਸਾਈਡ ਕਰਨਾ ਆ। ਤਾਂ ਸਟਾਰਮਰ ਦੀ ਜਿਹੜੀ ਇਹ ਸਟੇਟਮੈਂਟ ਆ, ਮਤਲਬ ਮੈਂ ਜਿੱਥੋਂ ਤੱਕ ਸਮਝ ਰਿਹਾ ਹਾਂ ਜਾਂ ਇਹਨੂੰ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਆ, ਉਹ ਤੋਂ ਇਹੀ ਪਤਾ ਲੱਗ ਰਿਹਾ ਕਿ ਸਭ ਤੋਂ ਵੱਧ ਜੇ ਕੋਈ ਨਵੀਂ ਗੱਲ ਅੱਜ ਦੀ ਇਸ ਮੀਟਿੰਗ ਦੇ ਵਿੱਚੋਂ ਨਜ਼ਰ ਆ ਰਹੀ ਆ ਤਾਂ ਉਹ ਇੰਡੋ ਪੈਸੀਫਿਕ ਬਾਰੇ ਨਜ਼ਰ ਆ ਰਹੀ ਆ। ਤੇ ਉਹ ਇੰਡੋ ਪੈਸੀਫਿਕ ਬਾਰੇ ਹੁਣ ਕੀ ਅੰਦਰ ਗੱਲਾਂ ਹੋਈਆਂ ਨੇ ਜਾਂ ਕਿੱਥੋਂ ਤੱਕ ਕੰਸੈਂਸਸ ਬਣਿਆ ਇਹਨਾਂ ਦੋਵੇਂ ਮੁਲਕਾਂ ਦਾ, ਜਾਂ ਕੀ ਅਪਰੋਚ ਦੇ ਵਿੱਚ ਹੁਣ ਸ਼ਿਫਟ ਹੋਣ, ਮਤਲਬ ਇਹ ਸਾਨੂੰ ਕੁਝ ਅਗਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਮਤਲਬ ਜਦੋਂ ਇਹ ਜਿਹੜੀ ਗੱਲਬਾਤ ਉੱਥੇ ਹੋਈ ਆ ਵਾਈਟ ਹਾਊਸ ਦੇ ਵਿੱਚ, ਹੁਣ ਥੱਲੇ ਵਾਲੇ ਲੈਵਲ ਤੇ ਜਿਹੜੇ ਬਾਕੀ ਸਾਰੇ ਮਹਿਕਮੇ ਆ ਉਹਨਾਂ ਤੱਕ ਗੱਲਬਾਤ ਜਾਣੀ ਆ, ਫਿਰ ਉੱਥੋਂ ਐਕਸ਼ਨਸ ਦੇਖ ਸ਼ੁਰੂ ਹੋਣੇ ਆ। ਤਾਂ ਉਹ ਤੋਂ ਬਾਅਦ ਅਸੀਂ ਫਿਰ ਅੰਦਾਜ਼ੇ ਲਾ ਸਕਾਂਗੇ ਕਿ ਗੱਲ ਕਿੰਨੀ ਤੇਜ਼ੀ ਦੇ ਨਾਲ ਇਸ ਖਿੱਤੇ ਦੇ ਵਿੱਚ ਤਬਦੀਲੀਆਂ ਵੱਲ ਨੂੰ ਵੱਧਦੀ ਮਤਲਬ ਸਾਨੂੰ ਨਜ਼ਰ ਆਵੇਗੀ। ਜੀ ਬਿਲਕੁਲ। ਸੋ ਅਸੀਂ ਨਜ਼ਰ ਰੱਖਾਂਗੇ ਖਬਰਾਂ ਦੇ ਉੱਤੇ। ਇਸ ਵਕਤ ਜਿਹੜਾ ਇਹ ਇੱਕ ਵੱਡੀ ਇੱਕ ਹੋਰ ਡਿਵੈਲਪਮੈਂਟ ਹੈਗੀ ਇਹਦੇ ਨਾਲ ਜੁੜੀ ਹੋਈ ਕਿ ਇਸ ਵਕਤ ਅਮਰੀਕਾ ਨੇ ਤੇ ਬਰਤਾਨੀਆ ਨੇ ਯੂਕਰੇਨ ਜੰਗ ਦੇ ਲਈ ਜਿਹੜਾ ਆ ਉਹ 1.5 ਬਿਲੀਅਨ ਡਾਲਰਸ ਦੀ ਜਿਹੜੀ ਏਡ ਹੈ ਉਹਨਾਂ ਨੂੰ ਦੇਣ ਦੇ ਲਈ ਸਹੀ ਪਾਈ ਆ। ਇਹਨਾਂ ਨੇ ਕਿਹਾ ਆ ਵੀ ਭਾਈ ਅਸੀਂ ਆਪਣਾ ਵਚਨਬੱਧਤਾ ਵੀ ਦੁਹਰਾਉਂਦੇ ਹਾਂ ਤੇ ਇਹਨਾਂ ਨੂੰ ਅਸੀਂ ਜਿਹੜੀ ਵਿੱਤੀ ਸਹਾਇਤਾ ਹੈਗੀ ਆ ਉਹ ਵੀ ਅਸੀਂ ਦੇਵਾਂਗੇ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਸੈਸ਼ਨ ਦੇ ਦੌਰਾਨ ਡਿਵੈਲਪਮੈਂਟਸ ਹੋਣ ਦੀ ਉਮੀਦ ਹੈਗੀ ਹੈ, ਕਿਉਂਕਿ ਉਦੋਂ ਉਸ ਸਮੇਂ ਦੇ ਦੌਰਾਨ ਵਰਲਡ ਲੀਡਰਸ ਨੇ ਇਸ ਧਰਤੀ 'ਤੇ ਅਮਰੀਕਾ ਨਿਊਯਾਰਕ ਦੇ ਵਿੱਚ ਪਹੁੰਚਣਾ ਆ ਤੇ ਇੱਥੇ ਉਹ ਸਾਰੀਆਂ ਗੱਲਬਾਤ ਸਾਈਡਲਾਈਨਸ ਦੇ ਉੱਤੇ ਜਿਵੇਂ ਆਮ ਤੌਰ 'ਤੇ ਦੇਖਿਆ ਜਾਂਦਾ ਉਹ ਹੋਣ ਦੀ ਉਮੀਦ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਜ਼ਰੂਰ ਇੰਨੀ ਗੱਲ ਦੱਸਣੀ ਚਾਹੁੰਦਾ ਕਿ ਇਹ ਬਹੁਤ ਚੈਲੰਜਿੰਗ ਦੌਰਾ ਹੋਣਾ ਮੋਦੀ ਦੇ ਲਈ ਵੀ ਜੀ। ਮਤਲਬ ਇਸ ਟਾਈਮ ਜਿਹੜਾ ਭਾਰਤੀ ਖੇਮਾ ਆ ਉਹਦੇ ਵਿੱਚ, ਕਿਉਂਕਿ ਇਹ ਇਤਿਹਾਸ ਆ ਅਮਰੀਕਾ ਦਾ ਜਿਹੜਾ ਮਤਲਬ ਐਟੀਟਿਊਡ ਹੁੰਦਾ ਆ ਵੀ ਇੰਡੀਆ ਇਸ ਟਾਈਮ ਉਹਨਾਂ ਦਾ ਖੇਮਾ ਜ਼ਰੂਰ ਘਬਰਾਹਟ ਦੇ ਵਿੱਚ ਹੋਣਾ ਆ। ਉਹਨਾਂ ਦੀ ਸਾਰੀ ਅਫਸਰਸ਼ਾਹੀ ਇਹ ਕਿਵੇਂ ਜਿਹੜਾ ਇਹ ਦੌਰਾ ਆ ਇਹਨੂੰ ਲੰਘਾਇਆ ਜਾਵੇ। ਜੀ ਬਿਲਕੁਲ, ਉਹਦੇ 'ਤੇ ਵੀ ਅਸੀਂ ਨਜ਼ਰ ਰੱਖਾਂਗੇ ਤੇ ਜਿਵੇਂ ਅਸੀਂ ਪਹਿਲਾਂ ਹੀ ਉਹ ਕੀਤਾ ਹੋਇਆ ਜਿਹੜੀ ਉਹਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਡੀਟੇਲਸ ਨੇ ਹੋਰ ਵੀ ਉਹਨਾਂ ਦੀਆਂ ਸਾਹਮਣੇ ਆ ਜਾਣਗੀਆਂ ਵੀ ਨਰਿੰਦਰ ਮੋਦੀ ਦਾ ਜਿਹੜਾ ਦੌਰਾ ਆ, ਜਿਵੇਂ ਇਸ ਵਕਤ ਰਾਹੁਲ ਗਾਂਧੀ ਦੀ ਮੀਟਿੰਗ ਹੋਈ ਹੈ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC ਦੇ ਵਿੱਚ ਜਾਂ ਅਦਰਵਾਈਜ਼ ਵੀ, ਤੇ ਉੱਥੇ ਨਾਲ ਹੀ ਨਾਲ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਵੱਲੋਂ ਪ੍ਰੋਟੈਸਟ ਵੀ ਉਲੀਕਿਆ ਗਿਆ ਸੀ। ਤੇ ਮੈਂ ਇਹ ਉਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਨਰਿੰਦਰ ਮੋਦੀ ਨੇ ਆਉਣਾ ਆ ਅਮਰੀਕਾ ਦੀ ਧਰਤੀ 'ਤੇ ਤੇ ਉਹਨਾਂ ਦੇ ਖਿਲਾਫ ਵੀ ਜਿਹੜੇ ਪ੍ਰੋਟੈਸਟ ਹੈਗੇ ਆ ਉਹ, ਜਿੱਥੇ ਦੂਜੇ ਪਾਸੇ ਉਹਨਾਂ ਦੀ ਓਵਰਸੀਜ਼ BJP ਦੇ ਜਿਹੜੇ ਚੈਪਟਰਸ ਹੈਗੇ ਆ ਉਹ ਬੰਦੇ ਇਕੱਠੇ ਕਰ ਰਹੇ ਹੋਣਗੇ ਵੱਡੇ ਲੈਵਲ ਦੇ ਉੱਤੇ ਨਰਿੰਦਰ ਮੋਦੀ ਦੀ ਆਓ ਭਗਤ ਕਰਨ ਦੇ ਲਈ, ਤੇ ਉੱਥੇ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਵੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਜਾਊਗਾ ਬਾਹਰ ਪ੍ਰੋਟੈਸਟ ਕਰਕੇ ਉਸ ਰੂਪ ਦੇ ਵਿੱਚ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।